ਇਹ ਜੀ ਮਾਂ ਜੀ ਦੋਸਤੋ ਬੱਚਿਆਂ ਦੀ, ਠੀਕ ਹੈ। ਇਹ ਜੀ ਮਾਂ ਬੋਲੀ ਸੀ ਤੇ ਪਿਓ ਦਾ ਗੁਹਾਟੀ ਗੁਲਟੇਰ ਸੀ ਔਰ ਬਿੱਲੀਆਂ ਅੱਖਾਂ ਵਾਲੀ ਜੀ ਮਾਂ ਵਾ। ਤੁਹਾਨੂੰ ਕਿ ਵੀਡੀਓ ਸ਼ੌਕ ਕਰਾਉਣ ਲੱਗੇ ਜਿਹਦੇ ਬੱਚੇ ਚੈੱਕ ਕਰਾਉਂਦੇ ਆ ਜੀ, ਠੀਕ ਹੈ। ਇਹ ਹੈਗੇ ਨੇ ਇਹਦੇ ਬੱਚੇ, ਤੁਹਾਨੂੰ ਇਹਨਾਂ ਦਾ ਸ਼ੌਕ ਕਰਾਉਂਦੇ ਆ ਦੋਸਤੋ, ਡਿਟੇਲ ਦੱਸਦੇ ਆ। ਵੀਡੀਓ ਨੂੰ ਐਂਡ ਤੱਕ ਦੇਖੋ। ਪੰਜਾਬੀ ਸ਼ੌਕ ਤੇ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ। ਅਸਲਾਮ ਵਾਲੇਕੁਮ ਦੋਸਤੋ। ਤੇ ਹਾਜ਼ਰ ਅੱਜ ਆਪਣਾ ਜਲਾਲਪੁਰ ਪੀਰ ਵਾਲੇ ਦੇ ਵਿੱਚ, ਨਾਲ ਹੀ ਇੱਥੇ ਇੱਕ ਆਪਣਾ ਪਿੰਡ ਆ। ਜਿਸ ਤਰ੍ਹਾਂ ਕਿ ਤੁਸੀਂ ਕੁਛ ਪਿਛਲੀ ਵੀਡੀਓ ਸਾਡੀਆਂ ਵੇਖੀਆਂ ਹੋਣੀਆਂ ਜਨਾਬ, ਕਿ ਅਸੀਂ ਕੁਛ ਵੀਡੀਓਜ਼ ਬਣਾਈਆਂ ਨੇ ਪਾਕਿਸਤਾਨੀ ਬੋਲੀ ਦੇ ਉੱਪਰ। ਤੇ ਉੱਥੇ ਜੀ ਅੱਜ ਤੁਹਾਨੂੰ ਜਿਸ ਤਰ੍ਹਾਂ ਇੱਕ ਦਿਨ ਪਹਿਲੇ, ਕੁਛ ਦਿਨ ਪਹਿਲੇ ਇੱਕ ਦੋਸਤ ਦੀ ਮੈਨੂੰ ਕਾਲ ਵੀ ਆਈ ਸੀਗੀ ਜੀ, ਕੋਈ ਜੋਕੀ ਬੋਲੀ ਸਾਨੂੰ ਹੋਵੇ ਡੌਗ। ਤੇ ਜੋਕੀ ਬੋਲੀ ਕੀ ਚੀਜ਼ ਹੁੰਦੀ ਹੈ ਜਨਾਬ, ਬੇਸਿਕਲੀ ਮੇਰੇ ਅੰਦਾਜ਼ੇ ਦਾ ਤਾਂ ਇੱਕ ਸਰਾਕੀ ਦਾ ਇੱਕ ਲਫ਼ਜ਼ ਆ। ਤੇ ਬਾਕੀ ਲਿਆਕਤ ਭਾਈ ਕਲੀਅਰ ਕਰਨਗੇ, ਕਿਉਂਕਿ ਇਸ ਇਲਾਕੇ ਦੇ ਵਿੱਚ ਜ਼ਿਆਦਾ ਸ਼ੌਕੀਨ ਜਿਹੜੇ ਹੈਗੇ ਨੇ, ਕਰੇਜ਼ ਜਿਹੜਾ ਹੁੰਦਾ ਨਾ, ਜਿੱਦਾਂ ਕਿਹਨੂੰ ਕਹਿੰਦੇ ਕਿ ਸਹੀ ਇੰਤਹਾ ਦਾ ਸ਼ੌਕ ਜਿਹੜਾ, ਕਿ ਜਿਹਨਾਂ ਨੂੰ ਲੋਕ ਕਾਪੀ ਕਰਕੇ ਦੇਖੋ ਦੇਖੀ ਸ਼ੌਕੀਆਂ ਨਾਲ ਵਧੇ ਨੇ, ਉਹ ਇਸ ਟਾਈਮ ਇਸ ਏਰੀਏ ਦੇ ਵਿੱਚ ਲਿਆਕਤ ਭਾਈ ਨੂੰ ਸ਼ੌਕ ਆ, ਔਰ ਜਨੂੰਨ ਦੀ ਹੱਦ ਤੱਕ ਸ਼ੌਕ ਆ। ਜ਼ਾਹਰੀ ਗੱਲ ਆ, ਫਿਰ ਜਿਹੜਾ ਬੰਦਾ ਜਨੂੰਨ ਦੀ ਹੱਦ ਤੱਕ ਸ਼ੌਕ ਕਰਦਾ ਵਾ, ਫਿਰ ਉਹਨੂੰ ਮਾਲੂਮਾਤ ਵੀ ਉਸ ਚੀਜ਼ ਦੇ ਮੁਤਲਕ ਹੁੰਦੀ ਆ। ਜਿਸ ਤਰ੍ਹਾਂ ਪਿਛਲੇ ਤੁਹਾਨੂੰ ਵੀਡੀਓਜ਼ ਵਿੱਚ ਮੈਂ ਚੈੱਕ ਕਰਵਾਏ ਨੇ ਬੱਚੇ, ਤੁਹਾਨੂੰ ਦਿਖਾਉਣ ਲੱਗੇ ਕਿ ਜੋਕੀ ਬੋਲੀ ਕੀ ਚੀਜ਼ ਹੁੰਦੀ ਆ, ਕਿਹੜੀ ਕਿਹੜੀ ਨਸਲ ਦਾ ਕ੍ਰੋਸ ਆ ਜਾਂ ਪਿਓਰ ਨਸਲ ਚੱਲਦੀ ਆ ਰਹੀ ਹੈਗੀ ਆ। ਇਹ ਲਿਆਕਤ ਭਾਈ ਕੋਲ ਕਨਫਰਮ ਕਰਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਲਿਆਕਤ ਭਾਈ ਤੁਹਾਨੂੰ ਜਿਹੜੀ ਜ਼ੁਬਾਨ ਨਾਲ ਸਮਝਾਉਣ, ਕਿ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਨੂੰ ਸਮਝ ਲੱਗ ਜਾਏ। ਜੇ ਕੁਛ ਗੱਲ ਤਾਂ ਨਾ ਸਮਝ ਲੱਗੇਗੀ ਤਾਂ ਮੈਂ ਤੁਹਾਨੂੰ ਪੰਜਾਬੀ 'ਚ ਟਰਾਂਸਲੇਟ ਕਰਕੇ ਦੱਸਾਂਗਾ, ਤਾਂ ਕਿ ਦੋਸਤਾਂ ਨੂੰ ਸਮਝਣ 'ਚ ਆਸਾਨੀ ਹੋਵੇ। अस्सलाम वालेकुम जी। वालेकुम सलाम। तो लियाकत भाई, जिस तरह मैं दोस्तों नाल गल की थी, सानू दसो थोड़ा जिहा जोकी बोली की चीज़ है। जोकी बोली सारी पुरानी नस्ल आती पे सारे कोल, बहुत पुरानी नस्ल। साकुन दा बड़ा जोर दा शौक है जोकी बोली दा, खास तौर असां बोली वडे रखते हैं, ये असां घर नाल बच्चा लाजमी रखते हैं। इहदी की वजह वा और कित्थों चलदी आ रही है, इन्हां दी की मतलब माँ बाप कोई प्योर नस्ल आ या किसी चीज़ नस्लों के क्रॉस दे नाल जोकी बोली जिहड़ा तुसीं कहने तैयार होया जी। ये असां आप क्रॉस कराने हैं, बोली मादी होंदी है ते बुलटियर असां कुत्ता क्रॉस कराने हैं, बुलटियर को जादे हैं। गुलटेर कुत्ता क्रॉस कराने खड़िया कन्नां दे विच, खड़ा कन्नां दे विच असां क्रॉस कराने हैं ते उत्थी वेंदे बोली बुलटियर। ये बच्चे बड़े तेज़ होंदे, बड़े जोर दे, हर शै जेह्ड़ी शै छोड़ ढूंढ शै तेज़ होंदे, शिकार ते कुत्ते नाल भिड़न दे, हर शै ते। यानी असीं जिहनूं बुली गुलटेर कहने आ, तुसीं उहनूं जोकी बोली कहंदे हो। असां को जोकी बोली कहंदे हैं। ते जोकी गुलटेर किहनूं कहने आ तुसीं फिर? सारे कन्नै होंदे ही कोनी ते नहीं, अगे एक लड़का कहंदा नहीं जोकी बुलटेर है, जोकी बोली है। और तुसां को बोली जोकी बोली सरेंदे, असां को जोकी बुलटियर सरेंदे, फर्क इहो को जे बस। अच्छा जी हाँ। ਜਿਹੜਾ ਇਹ ਜੋਕੀ ਤੁਹਾਡਾ ਕੋਈ ਸਰਾਕੀ ਦਾ ਜ਼ਬਾਨ ਦਾ ਲਫ਼ਜ਼ ਹੈ, ਕਿ ਮੈਨੂੰ ਥੋੜੀ ਜਿਹੀ ਤਸ਼ਰੀਹ ਕਰੋ, ਇੰਨਾ ਕੁ ਸਮਝਾਓ ਕਿ ਲਫ਼ਜ਼ ਦਾ ਜੋਕੀ ਬੋਲੀ ਜਿਹੜਾ जोकी बोली इहो भी असां यानी कि जोकी बुलटियर सरेंदे, तुसां जोकी बोली सरेंदे वे, ठीक है, फर्क इहो को जे बस, नस्ल हिक्का यानी कि नस्ल ਜਿਹੜੀ ਹੈਗੀ ਆ ਸਹੀ ਬੋਲੀ ਤੇ ਗੁਲਟੇਰ ਦਾ ਕ੍ਰਾਸ ਆ। बिल्कुल जोकी बोली दा क्रॉस है, यानी कि मादी तले बड़ी बोलन हुई, कुत्ता उते बुलटियर क्रॉस करा दिता खड़ा करने वाला। ये थी वेंदे जोकी बुलटियर सरेंदे, तुसां जोकी बोली सरेंदे वांगू। यानी ਜਿਹੜਾ ਬੋਲੀ ਔਰ ਗੁਲਟੇਰ यानी ਜਿਹਦੀ ਮਾਂ ਬੋਲੀ ਹੋਏਗੀ, ਕੁੱਤਾ ਉੱਪਰ ਗੁਲਟੇਰ ਕ੍ਰਾਸ ਹੋਏਗਾ, ਜਿਹੜੇ ਬੱਚੇ ਹੋਣਗੇ ਉਹਨੂੰ ਅਸੀਂ ਲੋਕ ਤਾਂ ਕਹਿੰਦੇ ਆ ਕਿ ਬੋਲੀ ਗੁਲਟੇਰ ਦਾ ਕ੍ਰਾਸ ਆ, ਤੁਸੀਂ ਲੋਕ ਉਹਨਾਂ ਨੂੰ ਜੋਕੀ ਬੁਲਟੇਰ ਕਹਿੰਦੇ ਜੀ। ਹਾਂਜੀ, ਇੱਕ ਇਹ ਲਫ਼ਜ਼ ਇਹਨਾਂ ਦੀ ਇਹ ਗੱਲ ਸਹੀ ਹੈ, ਸਹੀ ਬੁਲਟੇਰੀਅਰ ਕਹਿੰਦੇ ਨੇ, ਅਸਲ ਲਫ਼ਜ਼ ਵੀ ਬੁਲਟੇਰ ਆ ਬੀ ਦੇ ਨਾਲ, ਠੀਕ ਹੈ, ਬੁਲਟੇਰੀਅਰ ਆ। ਅਤੇ ਅਸੀਂ ਜਿਹੜੇ ਹੈਗੇ ਲੋਕ, ਅਸੀਂ ਜ਼ਿਆਦਾ ਗੁਲਟੇਰ ਕਹਿੰਦੇ ਹਾਂ ਉਹਨੂੰ, ਠੀਕ ਹੈ। ਤੁਸੀਂ ਲੋਕ ਸਹੀ ਬੁਲਟੇਰੀਅਰ ਕਹਿੰਦੇ, ਅਸਲ ਨਸਲ ਬੁਲਟੇਰੀਅਰ ਹੀ ਆ। ਅਤੇ ਬਾਕੀ ਜਿਹੜਾ ਹੈਗਾ ਦੋਸਤੋ ਆਪਣਾ ਫਿਰ ਜਿਹੜੀ ਹੈਗੀ ਅੱਜ ਤੁਹਾਡੀ ਉਮੀਦ ਕਰਦੇ ਹਾਂ ਗੱਲ ਇਹ ਕਲੀਅਰ ਹੋਏਗੀ, ਕਿ ਅੱਜ ਮੈਨੂੰ ਵੀ ਇਸ ਗੱਲ ਦਾ ਪਤਾ ਚੱਲ ਗਿਆ ਕਿ ਜੋਕੀ ਬੋਲੀ ਕਿਹਨੂੰ ਕਹਿੰਦੇ ਆ। ਜਿਹੜਾ ਕਿ ਪਾਕਿਸਤਾਨੀ ਬੋਲੀ ਅਤੇ ਪਾਕਿਸਤਾਨੀ ਗੁਲਟੇਰ ਦਾ ਜਿਹੜਾ ਕ੍ਰਾਸ ਹੋਏਗਾ ਜੀ, ਬੱਚੇ ਗਾਂ ਪੈਦਾ ਹੋਣਗੇ ਜਿਹਨੂੰ ਅਸੀਂ ਬੋਲੀ ਗੁਲਟਰੀਏ ਕਹਿੰਦੇ ਹਾਂ, ਇਹ ਲੋਕ ਉਹਨਾਂ ਨੂੰ ਆਪਣਾ ਜ਼ਿਆਦਾ ਸੱਦਦੇ ਨੇ ਜੋਕੀ ਬੋਲੀ। ਅਤੇ ਜੋਕੀ ਬੋਲੀ ਦੇ ਵਿੱਚ ਕੁਛ ਬੱਚਿਆਂ ਦੇ ਸਿਰ ਵੱਡੇ ਹੁੰਦੇ ਨੇ ਬੋਲੀਆਂ ਵਰਗੇ, ਕੁਛ ਬੱਚੇ ਗੁਲਟੇਰਾਂ ਦੀ ਮੁਸ਼ਾਬਤ ਰੱਖਦੇ ਨੇ, ਇਹਦੀ ਕੀ ਵਜ੍ਹਾ ਲਿਆਕਤ ਭਾਈ? बुलटियर ढेर नस्ल हैं, कोई बुलटियर वड्डे होंदे ने, कोई बुलटियर छोटे होंदे ने, कोई मादी वड्डी ते क्रॉस थींदे मोटे कोपराल ते, कोई थींदे यानी कि पतले कोपराल, और नस्लां जिवें चल जां पैन। ਕੋਈ ਬੱਚਾ ਮਾਲ ਚੱਲ ਜਾਂਦਾ, ਕੋਈ ਬੱਚਾ ਬਾਪ ਵੱਲ ਚੱਲ ਜਾਂਦਾ, प्यूआ चल जांदा है, ये नस्ल यानी कि क्रॉस थी वेंदे ताईं वजह ते। ਉਹ ਫਿਰ ਤੁਹਾਡੀ ਜਿਹੜੀ ਆ ਜੋਕੀ ਬੁਲਟੇਰ ਨਸਲ ਹੈ, ਜਿਹੜੀ ਬੁਲੀ ਗੁਲਟੇਰ, ਇਹ ਤੁਹਾਡੇ ਮੁਤਲਕ ਕਿਹੜੀ ਕਿਹੜੀ ਨਸਲ ਦੇ ਆਪਣਾ ਕੰਮ ਵਾਸਤੇ ਬੈਸਟ ਹੈਗੀ ਆ, ਰਖਵਾਲੀ ਵਾਸਤੇ, ਸ਼ਿਕਾਰ ਵਾਸਤੇ? ਜੇ ਸ਼ਿਕਾਰ ਦੀ ਗੱਲ ਕਰੀਏ ਤਾਂ ਕਿਸ ਕਿਸ ਚੀਜ਼ ਦਾ ਸ਼ਿਕਾਰ ਕਰਦੇ ਨੇ? शिकार ज़्यादातर सुअर दा करदे न। अच्छा, बाल शिकार ज़्यादा करदे? हाँ, सुअर दा ज़्यादा शिकार करदे न। ये ज़्यादातर हवेली लड़दे न, जेह्ड़े सुअर हवेली ढके होंदे न, ये ज़्यादातर उत्थां कामयाब रहिंदे न। ਤੇ ਦੂਸਰਾ ਫਿਰ ਇਹ ਜਾਂ ਜਿਹੜਾ ਜਿਸ ਤਰ੍ਹਾਂ ਡੌਗ ਫਾਈਟ ਦੇ ਵਿੱਚ ਵੀ ਜਾਂ ਰਖਵਾਲੀ ਦੇ ਲਿਹਾਜ਼ ਨਾਲ ਕੈਸੇ ਨੇ? रखवाली दे यार नाल ठीक न, ते लड़ाई दे नियाब वड्डे बूलियां को यानी कि मार लैंदे ने, बहुत चंगे, ये बड़े शरीरी जानवर होंदे न।
ਯਾਨੀ ਤੁਹਾਡਾ ਕਹਿਣ ਦਾ ਮਤਲਬ ਆ ਕਿ ਬੋਲੀਆਂ ਤੇ ਵੀ ਭਾਰੇ ਪੈ ਜਾਂਦੇ ਨੇ। ਇਹ ਬੂਲੀਆਂ ਤੋਂ ਯਾਨੀ ਕਿ ਬਾਰੇ ਪੈ ਵੈਂਦੇ ਨੇ, ਬੂਲੀ ਨੇ ਬੜੇ ਜ਼ੋਰ ਤੇ ਬਸੀਂਦੇ ਨੇ। ਇਹ ਅੱਧਾ ਘੰਟਾ ਲੜਦੇ ਨੇ ਜਾਨਵਰ ਦੇ, ਇਹ ਜ਼ਖਮੀ ਥੀ ਵੈਂਦੇ ਨੇ ਫੁੱਲ, ਤੇ ਨੱਸਦੇ ਨਹੀਂ, ਬੋਲਦੇ ਨਹੀਂ, ਕੋ ਨਾ ਕੁਛ ਨਾ, ਉਥੇ ਬੇਹੋਸ਼ ਸੀ ਤੇ ਮਾਰ ਵੈਂਦੇ ਨੇ, ਬੂਲੇ ਨੇ ਕੋ ਨਹੀਂ। ਯਾਨੀ ਬਰਦਾਸ਼ਤ ਤੁਹਾਡੇ ਕਹਿਣ ਦਾ ਮਤਲਬ ਹੈਗਾ ਵਾ ਕਿ ਬਰਦਾਸ਼ਤ ਦੀ ਵੀ ਇੰਤਖਾਬ ਆ ਇਹਦੇ ਵਿੱਚ। ਸਭ ਤੋਂ ਜ਼ਿਆਦਾ ਬਰਦਾਸ਼ਤ ਇਹ ਵੀ ਹੀ ਦੇ ਦਿੱਤੇ। ਤੁਹਾਡੇ ਮਕਸਦ ਆ ਕਹਿਣ ਦਾ ਕਿ ਜਿਹੜਾ ਕੋਈ ਦੋਸਤ ਆਖਰ ਲੜਾਉਣਾ ਚਾਹਵੇ ਤੇ ਉਹ ਬੁੱਲੀ ਗੁਲਟੇਰ ਇਹਨੂੰ ਲੜਾ ਵੀ ਸਕਦਾ ਵਾ, ਰਖਵਾਲੀ ਵਾਸਤੇ ਵੀ ਰੱਖ ਸਕਦਾ ਵਾ। ਯਾਨੀ ਜੋਕੀ ਬੁੱਲੀ ਕਹਿ ਲਓ, ਜੋਕੀ ਬੁਲਟੇਰ ਕਹਿ ਲਓ, ਇਹ ਸਾਰੇ ਇੱਕੋ ਚੀਜ਼ ਆ, ਇੱਕੋ ਹੀ ਨਸਲ ਆ। ਇੱਕੋ ਨਸਲ ਹੈ ਬਸ, ਆ ਕੇ ਯਾਨੀ ਕਿ ਜ਼ਬਾਨ ਦਾ ਫਰਕ ਹੈ ਹਰ ਪਾਸੇ ਦਾ। ਯਾਨੀ ਕਿ ਅਸੀਂ ਉਹਨੂੰ ਬੁੱਲੀ ਗੁਲਟੇਰ ਕਹਿੰਦੇ ਆ, ਤੁਸੀਂ ਉਹਨੂੰ ਜੋਕੀ ਬੁੱਲੀ ਜਾਂ ਜੋਕੀ ਬੁਲਟੇਰ ਕਿਸੇ ਨੇ ਜੋ ਵੀ ਕਹਿ ਦਿੱਤਾ। ਬਿਲਕੁਲ। ਤੇ ਐਵਰੇਜ ਜੇ ਗੱਲ ਕਰੀਏ ਅਸੀਂ ਇਹਨਾਂ ਦੇ ਬੱਚਿਆਂ ਦੀ, ਤੇ ਕਿੰਨੇ ਕੁ ਮਤਲਬ ਜਿਹੜੀ ਜੋਕੀ ਬੋਲੀ ਕੁੱਤੀ ਹੁੰਦੀ ਆ ਆਪਣਾ ਕਿੰਨੀ ਕੁ ਉਮਰ 'ਚ ਆ ਕੇ ਜਵਾਨ ਹੋ ਜਾਂਦੀ ਆ, ਔਰ ਕਿੰਨੀ ਕੁ ਮਤਲਬ ਉਹਦੀ ਐਵਰੇਜ ਬੱਚਿਆਂ ਦਾ ਸਾਈਜ਼ ਹੁੰਦਾ? ਜਿਸ ਤਰ੍ਹਾਂ ਕਿ ਹੁਣ ਉਹ ਸੂਆ ਦਿੰਦੀ ਆ 5 ਤੋਂ 6 ਬੱਚੇ ਨਾਰਮਲ ਹੁੰਦੇ ਨੇ, 8 ਤੋਂ 10 ਬੱਚੇ ਐਵਰੇਜ, ਇੱਕ ਜਿਹੜਾ ਦਾ ਲੀਟਰ ਸਾਈਜ਼ ਕਹਿ ਲਈਏ ਕਿ ਸੂਏ ਦੇ ਕਿੰਨੇ ਕੁ ਬੱਚੇ ਹੁੰਦੇ ਆ, ਔਰ ਕਿੰਨੀ ਦੇਰ 'ਚ ਜਵਾਨ ਹੋ ਜਾਂਦੀ ਹੈ? ਉਹ ਬੱਚੇ ਇਤਨਾ ਤੇਜ਼ ਹੁੰਦੇ ਨੇ, ਉਹ ਸਾਲ ਦੇ ਵਿੱਚ ਯਾਨੀ ਕਿ ਤਿਆਰ ਸੀ ਤੇ ਲੜਨ ਪੈ ਜਾਂਦੇ ਨੇ। ਇਹ ਬੱਚਾ ਅਸਾਂ ਲੜਾਉਂਦੇ ਆਏ 1.5 ਸਾਲ ਬਾਅਦ, 2 ਸਾਲ ਬਾਅਦ ਕੋਈ ਬੂਲੀ ਲੜਾਉਂਦੇ ਆਏ, ਉਹ ਸਾਲ ਦਾ ਤਿਆਰ ਸੀ ਲੜਨ ਪੈ ਜਾਂਦੇ ਬੂਲੀ ਬੁਲਟੇਰ ਦਾ। ਔਰ ਮਾਦੀ ਕਿੰਨੀ ਦੇਰ ਤਿਆਰ ਹੋ ਜਾਂਦੀ ਹੈ? ਮਾਦੀ ਸਾਲ ਹੀਟ ਤੇ ਆ ਜਾਂਦੀ ਹੈ ਉਹਦੀ, 1 ਸਾਲ 'ਚ ਮਾਦੀ? 1 ਸਾਲ ਮਾਦੀ ਹੀਟ ਤੇ ਆ ਜਾਂਦੀ ਹੈ। ਤੇ ਕਿੰਨੇ ਬੱਚੇ ਮਤਲਬ ਇਹਦੀ ਇੱਕ ਨਾਰਮਲ ਰੂਟੀਨ ਦੇ ਵਿੱਚ ਹੁੰਦੇ ਨੇ? ਮੈਂ ਤੁਹਾਨੂੰ ਉਹ ਪੁੱਛ ਰਿਹਾ ਕਿ ਇੱਕ ਜਿਸ ਤਰ੍ਹਾਂ ਹੁੰਦਾ ਨਾ ਬੁੱਲੀ, ਅਸੀਂ ਕਹਿੰਦੇ ਆ ਜੀ ਬੁੱਲੀ ਕੁੱਤੀਆਂ ਕੁਛ 6 ਤੋਂ 8 ਤੋਂ 6 ਤੋਂ ਯਾਨੀ 7 ਤੋਂ ਲੈ ਕੇ 10 ਦੇ ਦਰਮਿਆਨ ਬੱਚੇ ਦਿੰਦੀਆਂ ਨੇ, ਇਹ ਕਿੰਨੇ ਕੁ ਬੱਚੇ ਦਿੰਦੇ ਨੇ ਐਵਰੇਜ? ਇਹ ਵੀ ਯਾਨੀ ਕਿ ਕੁੱਤੀਆਂ ਜਿਵੇਂ ਬੂਲੀ ਵੀ ਆਂਜਨ, ਇਹ ਵੀ ਆਂਜਨ, ਕੋਈ 5 ਦੇ ਦਿੰਦੇ, ਕੋਈ 6 ਦੇ ਦਿੰਦੇ, ਕੋਈ 7 ਦੇ ਦਿੰਦੇ, ਜਿਵੇਂ ਬੂਲੀ ਵੀ ਆਂਜਨ, ਇਹ ਵੀ ਤੇ ਉਵੇਂ ਵੀ ਆਂਜਨ। ਜਾਂ ਇੱਕ ਐਵਰੇਜ ਕਿੰਨੀ ਕੁ ਤੁਹਾਡੇ ਦੇਖਣ ਦੀ ਨਜ਼ਰ ਦੇ ਵਿੱਚ ਆਉਂਦੀ ਨੇ? ਬਸ 5 ਤੋਂ 6, 5-6 5 ਤੋਂ 6 ਨਾਰਮਲ ਨੇ, ਉਹ ਤੋਂ ਵੱਧ ਬਸ ਵੱਧ ਘੱਟ ਨਾਰਮਲ ਦੀ ਯਾਨੀ ਕਿ ਐਵਰੇਜ ਹੈ। ਯਾਨੀ 5-6 ਬੱਚੇ ਜਿਹੜੇ ਹੈਗੇ ਇੱਕ ਸੂਏ ਦੇ ਵਿੱਚ ਦੇ ਦਿੰਦੀ ਹੈਗੀ ਆ। ਔਰ ਜੋਕੀ ਬੁਲਟੇਰੀਆ ਜਿਹੜਾ ਹੈਗਾ ਇਹਦਾ ਇੱਕ ਨਾਰਮਲ ਐਵਰੇਜ ਕੱਦ ਕਿੰਨਾ ਕੁ ਹੋ ਜਾਂਦਾ ਇੱਕ ਫੁੱਲ ਜਵਾਨ ਜਦੋਂ ਕੁੱਤਾ ਹੋ ਜਾਵੇ? ਨਰ ਦਾ ਕਿੰਨਾ ਹੁੰਦਾ ਤੇ ਮਾਦੀ ਦਾ? ਨਰ ਦਾ ਤਕਰੀਬਨ 28 ਜੋ ਹੁੰਦਾ ਹੈ, ਮਾਦੀ ਜਿਹੜੀ ਹੈ ਮਾਦੀ 26-27। ਮਾਦੀ 26-27 ਇੰਚ? ਮਾਦੀ 26-27। ਗੱਲ ਕਰ ਰਹੇ ਸੀ ਕਿ ਆਪਾਂ ਇਹਦੀ ਹਾਈਟ ਦੀ ਕਿ ਐਵਰੇਜ ਇੱਕ ਜਿੱਦਾਂ ਕੁੱਤੀ ਦੀ ਤੁਸੀਂ ਦੱਸਿਆ ਕਿ ਹਾਈਟ ਜਿਹੜੀ ਹੈਗੀ 26-27 ਇੰਚ ਹੁੰਦੀ ਹੈ। ਇਹ ਜਿਹੜੀ ਆਪਾਂ ਵੀਡੀਓ ਦੋਸਤਾਂ ਨੂੰ ਫੀਮੇਲ ਚੈੱਕ ਕਰਵਾ ਰਹੇ ਹਾਂ, ਤੇ ਇਹ ਕਿਹੜੀ ਚੀਜ਼ ਦਾ ਕ੍ਰਾਸ ਆ? ਔਰ ਇਹਦੇ ਉੱਪਰ ਜਿਹੜਾ ਕੁੱਤਾ ਕ੍ਰਾਸ ਹੋਇਆ ਬੱਚਿਆਂ ਦਾ ਬਾਪ, ਉਹ ਕਿਹੜੀ ਨਸਲ 'ਚੋਂ ਸੀ? ਉਹ ਵੀ ਯਾਨੀ ਕਿ ਬੁਲਟੀਆਰ ਸੀ, ਇਹ ਬੂਲੀ ਬੁਲਟੀਆਰ ਦੀ ਯਾਨੀ ਕਿ ਆਈ। ਅੱਛਾ, ਮਾਂ ਵੀ ਜਿਹੜੀ ਹੈਗੀ ਆ, ਇਹ ਜਿਹੜੀ ਬੱਚਿਆਂ ਦੀ ਮਾਂ ਵੀਡੀਓ 'ਚ ਦੋਸਤ ਚੈੱਕ ਕਰ ਰਹੇ ਨੇ, ਇਹਦੀ ਮਾਂ ਜਿਹੜੀ ਸੀ ਉਹ ਬੁਲੀ ਸੀ, ਇਹਦਾ ਬਾਪ ਗੁਲਟੇਰ ਸੀ। ਗੁਲਟੇਰ ਸੀ। ਤੇ ਜਿਹੜਾ ਇਹਨਾਂ ਬੱਚਿਆਂ ਦਾ ਅੱਗੋਂ ਜਿਹੜਾ ਬਾਪ ਹੋਇਆ, ਯਾਨੀ ਕਹ ਲਓ ਕਿ ਕੁੱਤੀ ਦਾ ਖਸਮ ਕਿਹੜਾ ਸੀਗਾ? ਉਹ ਜੋਕੀ ਬੁਲਟੇਰ ਸੀ। ਅੱਛਾ, ਉਹ ਜੋਕੀ ਬੁਲਟੇਰ ਸੀ। ਉਹ ਯਾਨੀ ਉਹ ਵੀ ਜੋਕੀ ਬੁਲਟੇਰ ਸੀ, ਇਹ ਵੀ ਇੱਧਰੋਂ ਜੋਕੀ ਸੀ। ਬਿਲਕੁਲ ਠੀਕ ਹੋ ਗਿਆ। ਫਿਰ ਯਾਨੀ ਜਿਹੜੇ ਬੱਚੇ ਨਿਕਲੇ ਨੇ ਇਹ ਹੁਣ ਜੋਕੀ, ਤੁਸੀਂ ਇਹਨੂੰ ਕੀ ਕਹਿੰਦੇ, ਜੋਕੀ ਬੁਲਟੇਰ ਕਹੋਗੇ ਕਿ ਜੋਕੀ ਬੁਲੀ ਕਹੋਗੇ? ਜੋਕੀ ਬੁਲਟੇਰ ਯਾਨੀ ਕਿ ਅਸਾਂ ਕਹਾਂਗੇ। ਅੱਛਾ ਠੀਕ ਹੈ, ਤੁਸੀਂ ਕਹੋਗੇ ਜੋਕੀ ਬੁਲਟੇਰ ਆ। ਇਹ ਹੁਣ ਜਾ ਕੇ ਨਾਰਮਲ ਜਿਹੜੇ ਨਰ ਨੇ ਇਹਨਾਂ ਵਿੱਚ ਬੱਚਿਆਂ ਦੇ ਵਿੱਚ ਇਹ 27, 28, 29 ਇੰਚ ਕੱਦ ਕਰਨਗੇ। ਪੱਕੀ ਗੱਲ ਹੈ, ਕਰ ਵੈਸੇ ਨੇ ਜਿਹੜੇ ਬੰਦੇ ਦੀ ਸਾਮ ਜ਼ਿਆਦੀ ਉਹ ਕਰ ਵੈਸੇ, ਜਿਹਦੀ ਸਾਮ ਨਹੀਂ ਉਹ ਕੋਨੋਂ ਕਰ ਸਨ ਜੀ। ਤੇ ਆਪਣਾ ਦੂਸਰੀ ਇਹਨਾਂ ਦੀ ਗੱਲ ਕਰੀਏ, ਜਿਸ ਤਰ੍ਹਾਂ ਹੁਣ ਦੂਸਰੀ ਦੱਸਿਆ ਸੀਗਾ ਪਿਛਲੀ ਵੀਡੀਓ ਦੇ ਵਿੱਚ ਕਿ ਬੋਲੀਆਂ ਰੱਖਣੇ ਆਸਾਨ ਆ, ਦਰਖਤ ਥੱਲੇ ਬੰਨ੍ਹ ਦਿੰਦੇ ਆ, ਛਾਂ ਥੱਲੇ। ਇਹ ਵੀ ਹੁਣ ਅਸੀਂ ਦੇਖ ਰਹੇ ਹਾਂ ਕਿ ਬੱਚੇ ਖੁੱਲੇ ਫਿਰ ਰਹੇ, ਨਸੇ ਭੱਜੇ ਫਿਰ ਰਹੇ ਨੇ। ਇਹ ਵੀ ਕੋਈ ਗਰਮੀ ਸਰਦੀ ਬਰਦਾਸ਼ਤ ਕਰਦੇ ਆ ਕਿ ਕਿਸ ਤਰ੍ਹਾਂ ਦੇ ਮਾਹੌਲ ਦੇ ਮੁਤਾਬਕ ਨੇ? ਇਹ ਗਰਮੀ ਸਰਦੀ ਬਰਦਾਸ਼ਤ ਕਰਦੇ, ਦੋਹੀ ਚੀਜ਼ਾਂ ਬਰਦਾਸ਼ਤ ਕਰਦੇ। ਯਾਨੀ ਗਰਮੀ ਹੋਵੇ ਤੇ ਗਰਮੀ 'ਚ ਇਹਨਾਂ ਨੂੰ ਕੋਈ ਮਸਲਾ ਨਹੀਂ, ਸਰਦੀ ਹੋਵੇ ਤਾਂ ਸਰਦੀ 'ਚ ਕੋਈ ਪ੍ਰੋਬਲਮ ਨਹੀਂ ਹੈਗਾ? ਕੋਈ ਮਸਲਾ ਨਹੀਂ ਹੈ। ਸਰਦੀ 'ਚ ਬਾਹਰੋਂ ਖੁੱਲੇ ਰਹਿੰਦੇ, ਗਰਮੀ 'ਚ ਛੁੱਟੇ ਹੋ ਜਾਂਦੇ, ਇਹਨਾਂ ਦਾ ਕੋਈ ਮਸਲਾ ਕੋਈ ਨਹੀਂ ਹੁੰਦਾ। ਤੇ ਲਿਆਕਤ ਭਾਈ ਗੱਲ ਕਰੀਏ ਕਿ ਜਿਸ ਤਰ੍ਹਾਂ ਕਿ ਕ੍ਰਾਸ ਬਰੀਡ ਆ, ਮੇਰੇ ਤਜਰਬੇ ਦੇ ਮੁਤਾਬਕ ਜਿੰਨੀਆਂ ਵੀ ਕ੍ਰਾਸ ਬਰੀਡਾਂ ਹੁੰਦੀਆਂ ਨੇ ਜਿਹੜੀਆਂ ਪਿਓਰ ਨਾ ਹੋਣ, ਉਹਨਾਂ 'ਚ ਕਾਫੀ ਬਿਮਾਰੀਆਂ ਆਉਂਦੀਆਂ ਨੇ। ਤੇ ਤੁਹਾਡੇ ਜੋਕੀ ਬੁਲਟੀਅਰ ਦੇ ਵਿੱਚ ਤੁਹਾਨੂੰ ਕੋਈ ਤਜਰਬੇ ਚਾਹੀ ਹੋਵੇ ਜ਼ਿਆਦਾ, ਕਿਹੜੀ ਬਿਮਾਰੀ ਇਹਨੂੰ ਅਟੈਕ ਕਰਦੀ ਹੈ? ਕੋਈ ਇਹਦੀ ਖਾਸ ਬਿਮਾਰੀ ਕੋਈ ਨਹੀਂ ਆਉਂਦੀ। ਅਸਾਂ ਹੁਣ ਬੋਲੀਆਂ ਕੋਈ ਯਾਨੀ ਕਿ ਵੈਕਸੀਨ ਕਰਾਉਂਦੇ ਨੇ, ਵੈਕਸੀਨ ਕੌਣ ਸੇ ਕਰਾਉਂਦੇ ਵਧ ਰਹਿੰਦੇ ਨਹੀਂ। ਮੈਂ ਵੈਕਸੀਨ ਤੋਂ ਬਗੈਰ ਠੀਕ ਹੈ? ਵੈਕਸੀਨ ਤੋਂ ਬਗੈਰ ਠੀਕ ਵਧ ਰਹਿੰਦੇ ਨੇ। ਕੋਈ ਦਵਾਈ ਦਾਰੂ ਕੋਈ ਚੀਜ਼ ਨਾ, ਮੇਰੀ ਤਾਂ ਬਿਲਕੁਲ ਖੁੱਲੇ ਵਧ ਜਾਂਦੇ ਟੁਰਦੇ ਸਾਰੀ ਜਵਾ। ਹਾਂ ਬਸ ਇਵੇਂ ਯਾਨੀ ਕਿ। ਤੇ ਦੋਸਤੋ ਲਿਆਕਤ ਭਾਈ ਤੁਸੀਂ ਗੱਲਾਂ ਸੁਣੀਆਂ ਜਨਾਬ ਕਿ ਅੱਜ ਇੱਕ ਜੋਕੀ ਬੋਲੀ ਕੀ ਚੀਜ਼ ਹੁੰਦੀ ਆ। ਠੀਕ ਹੈ, ਬੇਸਿਕਲੀ ਇਹ ਬੋਲੀ ਤੇ ਗੁਲਟੇਰ ਦਾ ਕ੍ਰਾਸ ਆ, ਜਿਹਨੂੰ ਇਲਾਕਾ ਵਾਇਜ਼ ਜ਼ੁਬਾਨ ਦੀ ਵਜ੍ਹਾ ਦੇ ਨਾਲ ਇਹ ਜੋਕੀ ਬੋਲੀ ਸਾਦੇ ਨੇ, ਜੋਕੀ ਬੁਲਟੀਅਰ ਸਾਦੇ ਆ। ਤੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਹੈਗੇ ਨੇ ਫੈਸਲਾਬਾਦ ਇੱਧਰ ਇਲਾਕੇ ਜਿਹੜੇ ਨੇ, ਬਾਕੀ ਕੁਛ ਕਸ਼ਮੀਰ ਦੇ ਏਰੀਏ ਨੇ, ਅਸੀਂ ਸਾਰੇ ਲੋਕ ਇਹਨੂੰ ਬੋਲੀ ਗੁਲਟੇਰ ਹੀ ਕਹਿੰਦੇ ਹਾਂ। ਤੇ ਵੀਡੀਓ ਦੇ ਵਿੱਚ ਤੁਸੀਂ ਬੱਚੇ ਚੈੱਕ ਕੀਤੇ, ਉਹਦੀ ਮਾਂ ਵੀ ਵੇਖੀ ਦੋਸਤੋ। ਤੇ ਉਮੀਦ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਜਿਹੜਾ ਇਹ ਜੋਕੀ ਬੋਲੀ ਦਾ ਫਰਕ ਹੋਣਾ, ਜਿਹੜਾ ਕਿ ਮੇਰੇ ਦੇ ਸਵਾਲ ਸੀ ਉਹ ਕਲੀਅਰ ਹੋ ਗਿਆ ਕਿ ਸਰਾਕੀ ਜ਼ਬਾਨ ਦੇ ਵਿੱਚ ਇਹਨੂੰ ਜੋਕੀ ਬੁਲਟੇਰ ਬੋਲਿਆ ਜਾਂਦਾ ਹੈਗਾ। ਤੇ ਮਜ਼ੀਦ ਅੱਛੀ ਵੀਡੀਓ ਵੇਖਣ ਲਈ ਪੰਜਾਬੀ ਸ਼ੋ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ, ਤੇ ਕਮੈਂਟ ਕਰਕੇ ਦੱਸਿਓ ਅੱਜ ਦੀ ਵੀਡੀਓ ਤੁਹਾਨੂੰ ਕੈਸੀ ਲੱਗੀ ਹੈ ਜਨਾਬ। ਤੇ ਇਸ ਨਾਲ ਆਪਣੇ ਵੀਡੀਓ ਨੂੰ ਇਜਾਜ਼ਤ ਦਿਓ, ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਫਿਰ।
ਅੱਲਾ ਹਾਫਿਜ਼।